अच्छा पन्नू साहब, मैं इसी सवाल वाल आना चाह रही सी। मेरे सवाल का हिस्सा भी सी, अगले सवाल का मैं इसी वाल आना सी, क्योंकि कुछ महीने पहले भी अपने नाल जिहड़ा ना आपां इस बारे गलबात कीती सी। कुछ महीने पहले जिहड़ा ना वो दिलजीत दोसांझ ने भी मोदी दे नाल बड़ी खुशगवार मुलाकात की है, बड़ा हास हास के गल्लां बातां हुंदियां रहियां ने। फिर एक प्रोग्राम दे विच अमिताभ बच्चन दे पैर भी छूंदा पिया, ये दिलजीत दोसांझ जिहड़ा हैगा उहदे पैरी पैंदा पिया, ठीक है। और दिलजीत दोसांझ वैसे तो उत्तों उत्तों बड़ा चंगा बनता है, ठीक है, लेकिन अंदरों वो वाली गल नहीं बनती हैगी तुहाडी गल तरह कि खालड़ा साहब की जिहड़ी हिस्टरी है जदों वो पता चल गई तो फिर उहदे बावजूद ये ड्यूल पॉलिसी जिहड़ी है ये काहदे वास्ते है, ये किस वास्ते है, किहनूं दिखाउणा चाहुंदा भी ये पॉलिसी हैगी साडी? देखो, जिहड़ा मैं यही सारे सिख पंथ नूं दसना चाहना, जिहड़ा भी कोई किरदार करदा है वो एक्टर ही रहिंदा बेसिकली। वो कदी भी उस ਜਿਹੜੇ मूवी च काम करता है वो खालड़ा नहीं बन सकता। पर एक सिख होण ते इंसान होण दे नाते उसनूं ये पता है कि इस हिंदुस्तान दी सरकार ने पंजाब दे विच नौजवानां दा घाण कीता ते किवें चुक चुक के मारे, ते फिर मोदी कोल बैठ के कहना मेरा भारत महान है, इसका मतलब ये दोगलापन है, ये डिसऑनेस्टी है, ते पंथ दे विच जिहड़ी पिठ है ਉਹਦੇ ਚ ਛੁਰਾ मारना है। इस तो पहला इन्हें डॉक्यूमेंटरी तुहानूं पता है कीती 84 दी। हुण 84 सिख नस्लकुशी दा लफज जिहड़ा है जां ਉਹਦੀ सारी डॉक्यूमेंटेशन है वो असीं आप कीती है 2007 तो। उस तो पहला इहनूं सिख विरोधी दंगे कहंदे सी। असीं 7 साल ਉਹਦੇ ਉੱਤੇ ਲਾਏ है, रिकॉर्ड इकट्ठा ਕੱਢ के असीं बनाया, अकाल तख्त साहब ਤੋਂ ਉਹਨੂੰ ਪ੍ਰਮਾਣਿਤ कराया। इन्हें ਉਹਦੇ ਤੇ डॉक्यूमेंटरी बनाई, आप ਉਹਦੇ ਵਿੱਚ ਬਣਿਆ ਜਿਹਦੇ ਤੇ 84 ਸਿੱਖ ਨਸਲਕੁਸ਼ੀ ਹੋਈ ਹੈ। ਤੇ 31 ਅਕਤੂਬਰ ਨੂੰ ਜਾ ਕੇ 2025 ਨੂੰ 31 ਅਕਤੂਬਰ ਨੂੰ ਜਾ ਕੇ ਆਪਣੇ 24 ਨੂੰ ਜਾਂ 25 ਨੂੰ ਜਿਹੜੀ ਵੀ ਤਰੀਕ ਸੀਗੀ, ਉਹ 31 ਅਕਤੂਬਰ ਨੂੰ ਜਾ ਕੇ ਅਮਿਤਾਭ ਬੱਚਨ ਦੇ ਪੈਰਾਂ 'ਚ ਹੱਥ ਲਾਉਂਦਾ ਤੇ ਕਹਿੰਦਾ ਜੀ ਮੈਂ ਪੰਜਾਬ ਦੇ ਉੱਤੇ। ਉਸੇ ਦਿਨ ਜਿੱਦਣ ਬੱਚਨ ਨੇ ਖੂਨ ਕਾ ਬਦਲਾ ਖੂਨ ਦਾ ਨਾਰਾ ਦਿੱਤਾ ਸੀ, ਜਿਸ ਨਾਰੇ ਹੇਠ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ, ਉਹੀ ਨਸਲਕੁਸ਼ੀ ਤੇ ਡਾਕੂਮੈਂਟਰੀ ਬਣਾਈ ਹੈ। 1 ਨਵੰਬਰ ਫਿਰ 2025 ਨੂੰ ਇਹ ਜਾ ਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿੱਦਣ ਸਾਡੀਆਂ ਧੀਆਂ ਭੈਣਾਂ ਦੇ ਰੇਪ ਹੋ ਰਹੇ ਆ, ਤੁਸੀਂ ਇਹ ਸੁਣੋ ਨਾ ਭੈਣ ਜੀ, ਜਿੱਦਣ ਪੂਰਾ ਪੰਥ ਜਿਹੜਾ ਹੈ ਉਹਦੀ ਨਸਲਕੁਸ਼ੀ ਹੋ ਰਹੀ ਹੈ, ਧੀਆਂ ਭੈਣਾਂ ਦੇ ਖੁੱਲ੍ਹੇਆਮ ਰੇਪ ਹੋ ਰਹੇ ਆ, ਇਹ 84 ਸਿੱਖ ਨਸਲਕੁਸ਼ੀ ਨੂੰ ਨਾਰਮਲਾਈਜ਼ ਕਰਨ ਵਾਸਤੇ ਉਸ ਦਿਨ ਉੱਥੇ ਪ੍ਰੋਗਰਾਮ ਕਰਦਾ, ਲੋਕਾਂ ਤੋਂ ਭੰਗੜੇ ਪਾਉਂਦਾ, ਤੇ ਇਹਨੂੰ ਨਹੀਂ ਪਤਾ ਵੀ 84 ਸਿੱਖ ਨਸਲਕੁਸ਼ੀ ਹੋਈ ਹੈ ਤੇ ਮੈਂ ਬਚਨ ਦੇ ਪੈਰਾਂ ਨੂੰ ਹੱਥ ਲਾਣਾ। ਇਹੀ ਤਾਂ ਗੱਲ ਹੈ ਨਾ ਪਨੂ ਸਾਹਿਬ। 80-90 ਦੀ ਦਹਾਈ ਦੇ ਦੌਰਾਨ ਜਿੰਨੇ ਵੀ ਭਾਰਤੀ ਫੌਜ ਨੇ ਘੱਟੋ ਘੱਟ 30,000 ਤੋਂ ਜ਼ਿਆਦਾ ਸਿੱਖਾਂ ਨੂੰ ਜਿਹੜਾ ਨਾ ਮਾਵਰੇ ਅਦਾਲਤ ਕਤਲ ਕੀਤਾ। ਹਜੇ ਤੱਕ ਇਸ ਕਤਲੇ ਆਮ ਦੇ ਉੱਤੇ ਮੋਦੀ ਸਰਕਾਰ ਪਰਦਾ ਹੀ ਪਾਈ ਜਾਂਦੀ ਹੈ, ਟਕੀ ਜਾਂਦੀ ਹੈ। ਮੁਤਾਸਰਾ ਜਿੰਨੇ ਖਾਨਦਾਨ ਨੇ ਜਾ ਕੇ ਪੁੱਛ ਕੇ ਦੇਖੋ, ਉਹਨਾਂ ਨੂੰ ਇਨਸਾਫ ਹਜੇ ਤੱਕ ਨਹੀਂ ਮਿਲਿਆ, ਇਨਸਾਫ ਨਹੀਂ ਦਿਵਾ ਸਕਿਆ ਕੋਈ ਵੀ। ਕੀ ਸਿੱਖ ਕੌਮ ਇਹਨਾਂ ਨੂੰ ਇਨਸਾਫ ਦਿਵਾ ਸਕੇਗੀ? ਭੈਣ ਜੀ, ਇਨਸਾਫ ਨਹੀਂ ਮਿਲਦਾ ਹੁੰਦਾ ਜਦੋਂ ਤੁਹਾਡਾ ਸੰਘਰਸ਼ ਆਜ਼ਾਦੀ ਦਾ ਹੁੰਦਾ ਨਾ, ਤੇ ਉਦੋਂ ਤੁਸੀਂ ਉਹਨੂੰ ਟੁਕੜਿਆਂ ਦੇ ਵਿੱਚ ਇਨਸਾਫ ਨਹੀਂ ਮੰਗ ਸਕਦੇ ਹੁੰਦੇ। ਜਿਹੜੀ ਸਰਕਾਰ ਨੇ, ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਉਹ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, 10,000 ਬੱਚੇ ਬੱਚੀਆਂ ਜਿਹੜੇ ਉੱਥੇ ਮੱਥਾ ਟੇਕਣ ਗਏ ਸੀ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੇ ਉਹ ਸਰਕਾਰ ਨੇ ਟੈਂਕਾਂ ਤੋਪਾਂ ਨਾਲ ਮਾਰੇ ਆ, ਤੇ ਤੁਸੀਂ ਇਨਸਾਫ ਕਿਹਦੇ ਤੋਂ ਲਓਗੇ? 84 ਨਵੰਬਰ ਦੇ ਵਿੱਚ 30,000 ਦਾ ਮੇਰੇ ਕੋਲ ਰੈਕਡ ਹੈਗਾ ਕਿ 30,000 ਪੂਰਾ ਸਿੱਖ ਜਿਹੜਾ ਹੈ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਗਲੇ 'ਚ ਟਾਇਰ ਪਾ ਕੇ ਧੀਆਂ ਭੈਣਾਂ ਦੇ ਰੇਪ ਕਰਕੇ ਉਹਨਾਂ ਨੂੰ ਫੂਕ ਦਿੱਤਾ। ਸਰਕਾਰ ਨੇ ਫੂਕਿਆ ਤੇ ਤੁਸੀਂ ਇਨਸਾਫ ਕਿਸ ਤੋਂ ਲਓਗੇ? 84 ਤੋਂ ਲੈ ਕੇ 95 ਤੱਕ ਪੂਰੇ ਪੰਜਾਬ ਨੂੰ ਸ਼ਮਸ਼ਾਨ ਘਾਟ ਬਣਾ ਦਿੱਤਾ। ਤੇ ਸਾਡੇ ਸਿੰਘ ਚੜ੍ਹਦੀ ਕਲਾ ਵਾਲੇ ਆ, ਚਾਹੇ 84 ਜੂਨ ਹੋਈ ਹੈ ਜਦੋਂ ਸ਼ਹੀਦ ਸਿੰਘਾਂ ਨੇ ਆਪਣੇ ਸ਼ਹੀਦ ਭਿੰਡਰਾਂ ਵਾਲਿਆਂ ਨੇ ਗੋਲੀ ਦਾ ਮੁਕਾਬਲਾ ਗੋਲੀ ਨਾਲ ਕੀਤਾ, 84 ਤੋਂ 95 ਤੱਕ ਵੀ ਕੀਤਾ। ਮਸਲਾ ਉਹਨਾਂ ਦਾ ਜਿਹੜੇ ਨਿਹੱਥੇ ਸੀ, ਮਸਲਾ ਉਹਨਾਂ ਸਿੱਖਾਂ ਦਾ ਹੈ ਜਿਹੜੇ ਘਰਾਂ ਚੋਂ ਚੁੱਕ ਕੇ ਸਿਰਫ ਸੋਚ ਕਰਕੇ ਤੇ ਸਿੱਖ ਕਰਕੇ ਮਾਰ ਦਿੱਤੇ ਗਏ ਆ। ਕਿਹਦੇ ਤੋਂ ਤੁਸੀਂ ਇਨਸਾਫ ਲਓਗੇ? ਇਹਦਾ ਇਨਸਾਫ ਜਿਹੜਾ ਹੈ ਉਹ ਪੰਜਾਬ ਦੀ ਭਾਰਤ ਦੇ ਕਬਜ਼ੇ ਚੋਂ ਆਜ਼ਾਦੀ ਹੈ। ਜੇ ਕਿਸੇ ਨੇ ਡਾਕੂਮੈਂਟਰੀ ਬਣਾਣੀ ਹੈ, ਇਹ ਹੁਣ ਕਿਰਦਾਰ ਜਿਹੜੇ ਹੈਗੇ ਆ ਦਿਲਜੀਤ ਵਰਗੇ, ਹੁਣ ਖਾਲੜਾ ਸਾਹਿਬ ਨੇ ਤੇ ਜਿਹੜੇ ਮੁੰਡੇ ਜਿਹੜੇ ਸਿੱਖ ਉਸ ਤਿਰੰਗੇ ਝੰਡੇ ਨੇ ਸ਼ਹੀਦ ਕੀਤੇ, ਉਸ ਤਿਰੰਗੇ ਨੂੰ ਕੌਣ ਸਲੂਟ ਕਰ ਸਕਦਾ? ਤੁਸੀਂ ਮੈਨੂੰ ਦੱਸੋ ਦਿਲਜੀਤ ਤੋਂ ਇਲਾਵਾ। ਉਸ ਨੂੰ ਕਹਿੰਦਾ ਹੈ ਮੇਰੇ ਦੇਸ਼ ਦਾ ਝੰਡਾ ਹੈ, ਤੇ ਜੇ ਖਾਲਿਸਤਾਨ ਦਾ ਝੰਡਾ ਸਿੰਘ ਲੈ ਕੇ ਅੰਦਰ ਜਾਂਦੇ ਆ ਵੀ ਤੂੰ 84 ਸਿੱਖ ਨਸਲਕੁਸ਼ੀ ਵਾਲੇ ਦਿਨ ਭੰਗੜੇ ਪਾਉਣਾ ਹੈ, ਉਹਨਾਂ ਨੂੰ ਕਹਿੰਦਾ ਜੀ ਇਹਨੂੰ ਚੱਕ ਕੇ ਬਾਹਰ ਮਾਰੋ। ਤੇ ਇਹ ਉਹੀ ਖਾਲਿਸਤਾਨ ਦਾ ਝੰਡਾ ਹੈ ਜਿਹਦੇ ਲਈ
ਉਹ ਸਾਰੇ ਸਿੰਘ ਪਿੱਛੇ ਪੰਜਾਬ 'ਚ ਸ਼ਹੀਦ ਹੋਏ ਹੈ। ਸੋ ਇਹ ਜਿਹੜਾ ਡਬਲ ਕਰਤਾਰ ਹੁੰਦਾ ਨਾ, ਇਹਨੂੰ ਦਿਲਜੀਤ ਨੂੰ ਐਜ਼ ਏ ਕਰਤਾਰ ਕੌਮ ਨੂੰ ਬਾਹਰ ਰੱਖਣਾ ਪੈਣਾ। ਜੇ ਗੱਲ ਕਰਨੀ ਹੈ ਤਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕਰੋ, ਜਿਹਦੇ ਲਈ ਅਸੀਂ ਪਿਛਲੇ ਸਮੇਂ ਤੋਂ ਤੇ ਅੱਜ ਤੋਂ ਵੀ ਅਸੀਂ ਲੱਗੇ ਆ। ਵਿਦਿਨ 24 ਆਵਰਸ ਅਸੀਂ ਈਮੇਲ ਕੰਪੇਨ SGPC ਨੂੰ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹੜਾ ਸਾਡਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ, ਕਿ ਵੀ ਜੇ ਕਿਸੇ ਨੇ ਟ੍ਰਿਬਿਊਟ ਸ਼ਹੀਦ ਖਾਲੜਾ ਨੂੰ ਦੇਣਾ ਹੈ ਤੇ ਉਹਨਾਂ ਨੂੰ ਕੌਮੀ ਸ਼ਹੀਦ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਜਿੱਦਣ ਉਹਨਾਂ ਦੀ ਫੋਟੋ ਉੱਥੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਲੱਗ ਗਈ, ਜਿੱਦਣ ਅਕਾਲ ਤਖਤ ਸਾਹਿਬ ਨੇ ਪ੍ਰਮਾਣਿਤ ਕਰਤਾ, ਉਦੋਂ ਆ ਜਿਹੜੀ ਡਾਕੂਮੈਂਟਰੀ ਬਣਾ ਕੇ ਨੈਰੇਟਿਵ ਚੇਂਜ ਕਰਨ ਵਾਲੀ ਗੱਲ ਹੈ, ਜਿਹਦੇ ਵਿੱਚ ਸਿੱਖ ਨੂੰ ਸਿੱਖ ਦਾ ਦੁਸ਼ਮਣ ਹਮੇਸ਼ਾ ਦਿਖਾ ਕੇ ਤੇ ਹਿੰਦੁਸਤਾਨ ਨੂੰ ਉਹਦੇ ਚੋਂ ਬਰੀ ਕੀਤਾ ਜਾਂਦਾ। ਇਹਦੀ ਕੋਈ ਜ਼ਰੂਰਤ ਨਹੀਂ ਰਹਿਣੀ। ਅੱਛਾ ਪਨੂ ਸਾਹਿਬ, ਫਿਰ ਤਾਂ ਇਹ ਉਹੀ ਚੀਜ਼ ਹੋਈ ਨਾ ਕਿ ਦਿਲਜੀਤ ਦੋਸਾਂਝ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਨਾ, ਉਹ ਨੀਵੀਆਂ ਪਾ ਕੇ ਜਦੋਂ ਨਾ ਉਹ ਮੋਦੀ ਸਰਕਾਰ ਦੇ ਅੱਗੇ ਗੋਡੇ ਟੇਕ ਦਿੰਦੇ ਆ ਤਾਂ ਆਪਣਾ ਮਾਜ਼ੀ ਭੁੱਲ ਜਾਂਦੇ ਆ, ਤੇ ਜਿਹੜੇ ਸਿੱਧੂ ਮੂਸੇ ਵਰਗੇ ਲੋਕ ਹੁੰਦੇ ਆ ਉਹ ਮਾਜ਼ੀ ਨੂੰ ਯਾਦ ਰੱਖਦੇ ਆ ਤਾਂ ਉਹਨਾਂ ਨੂੰ ਸਰਕਾਰਾਂ ਜਿਹੜੀਆਂ ਨੇ ਉਹ ਮਾਤ ਦਿੰਦੀਆਂ ਨੇ। ਇਸੇ ਤਰ੍ਹਾਂ ਫਿਰ ਹੁੰਦਾ ਤਾਂ ਹੈਗਾ। ਫਿਰ ਦੇਖੋ ਇਹਦੇ 'ਚ ਅਸੀਂ ਜਿਹੜਾ ਦਿਲਜੀਤ ਹੈ ਜਾਂ ਕੋਈ ਵੀ ਜਿਹੜਾ ਕਿਰਦਾਰ ਕਰਨ ਵਾਲਾ, ਗਾਣੇ ਵਾਲਾ, ਵਜਾਣੇ ਵਾਲਾ, ਅਸੀਂ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਦੇ, ਨਾ ਹੀ ਅਸੀਂ ਸਾਡਾ ਉਹਨਾਂ ਦੇ ਨਾਲ ਕੋਈ ਮਸਲਾ ਹੈ। ਮਸਲਾ ਉਦੋਂ ਪੈਂਦਾ ਹੈ ਜਦੋਂ ਇਹ ਕਿਰਦਾਰਾਂ ਨੂੰ ਪਤਾ ਹੁੰਦਾ ਨਸਲਕੁਸ਼ੀ ਹੋਈ ਹੈ। ਮਸਲਾ ਉਦੋਂ ਪੈਂਦਾ ਹੈ ਜਦੋਂ ਇਹੀ ਕਿਰਦਾਰ ਸ਼ਹੀਦ ਖਾਲੜਾ ਬਣਦੇ ਆ। ਮਸਲਾ ਉਦੋਂ ਪੈਂਦਾ ਹੈ ਜਦੋਂ ਦਿਲਜੀਤ ਵਰਗਾ ਦੋਗਲਾ ਚਮਕੀਲਾ ਬਣਦਾ ਹੈ। ਚਮਕੀਲਾ ਉਹ ਗਾਇਕ ਸੀ ਜਿਹਦਾ ਖਾਲਿਸਤਾਨੀ ਪੱਖੀ ਸਿੰਘਾਂ ਦੇ ਨਾਲ ਮਸਲਾ ਸੀ, ਉਹ ਉਹਨਾਂ ਨੂੰ ਚੈਲੰਜ ਕਰਿਆ ਕਰਦਾ ਸੀ। ਜਿਹੜੇ ਗਾਣੇ ਗਾਉਂਦਾ ਸੀ ਉਹ ਬਾਅਦ ਦੀ ਗੱਲ ਹੈ, ਸਿੰਘਾਂ ਨੇ ਉਹ ਸੋਧ ਦਿੱਤਾ। ਇਹ ਖਾਲੜਾ ਸਾਹਿਬ ਦੀ ਡਾਕੂਮੈਂਟਰੀ ਬਣਾਉਣ ਤੋਂ ਬਾਅਦ ਚਮਕੀਲਾ ਦਾ ਰੋਲ ਕਰਦਾ, ਉਹ ਪੂਰੇ ਹਿੰਦੁਸਤਾਨ ਨੇ, ਸਾਰੀ ਦੁਨੀਆ 'ਚ ਚਲਾਈ ਹੈ, ਸਾਰੇ ਮੀਡੀਆ ਨੇ ਪ੍ਰਮੋਟ ਕੀਤੀ ਹੈ, ਕਿਉਂਕਿ ਉਹਦੇ 'ਚ ਸਿੱਖਾਂ ਨੂੰ ਤੇ ਖਾਲਿਸਤਾਨੀਆਂ ਨੂੰ ਅੱਤਵਾਦੀ ਦਿਖਾਇਆ ਗਿਆ। ਹੁਣ ਇੱਕ ਪਾਸੇ ਸਿੱਖਾਂ ਨੂੰ ਅੱਤਵਾਦੀ ਬਣਾਉਣ ਦਾ ਕਿਰਦਾਰ ਕਰਦਾ, ਦੂਜੇ ਪਾਸੇ ਖਾਲੜਾ ਸਾਹਿਬ ਦਾ ਕਿਰਦਾਰ ਕਰਦਾ, ਤੇ ਸਲੂਟ ਕਿਹਨੂੰ ਕਰਦਾ? ਹਿੰਦੁਸਤਾਨ ਦੇ ਤਿਰੰਗੇ ਨੂੰ ਸਲੂਟ ਕਰਦਾ। ਤੇ ਜਿਹੜੇ ਡਾਲਰ ਹੈਗੇ ਆ ਉਹ ਅਮਰੀਕਾ, ਕੈਨੇਡਾ ਤੇ ਪਾਕਿਸਤਾਨ ਬਾਰੇ ਪੁੱਛਿਆ ਗਿਆ, ਕਹਿੰਦਾ ਮੈਂ ਪਾਕਿਸਤਾਨ 'ਚ ਜਾ ਨਹੀਂ ਸਕਦਾ ਕਿਉਂਕਿ ਮਸਲੇ ਪੈ ਜਾਣਗੇ। ਸੋ ਬੇਸਿਕਲੀ ਪੈਸੇ ਪਾਕਿਸਤਾਨ ਦੇ ਪੰਜਾਬੀਆਂ ਤੋਂ ਵੀ ਇਹਨੇ ਲੈਣੇ ਆ, ਇੱਥੇ ਟਿਕਟਾਂ ਲੈਣੀਆਂ, ਸਿੱਖਾਂ ਤੋਂ ਵੀ ਲੈਣੇ ਆ, ਤੇ ਹਿੰਦੁਸਤਾਨੀ ਦੇ ਇਹਦੇ ਆਲਰੇਡੀ ਨਾਲ ਹੈ, ਤੇ ਅੱਜ ਦੁਨੀਆ 'ਚ ਹਮਦਰਦੀ ਲੈਣ ਲੱਗਾ ਹੋਇਆ। ਅੱਛਾ ਪਨੂ ਸਾਹਿਬ, ਦਿਲਜੀਤ ਦੋਸਾਂਝ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਉਹਦੀ ਚੰਗੀ ਭਲੀ ਵਿਊਵਰਸ਼ਿਪ ਇਕੱਠੀ ਹੁੰਦੀ ਹੈ, ਗਾਣੇ ਗੁਣੇ ਸੁਣਦੇ ਹੁੰਦੇ ਇੱਥੇ ਪਾਕਿਸਤਾਨ ਦੇ ਵਿੱਚ, ਇਸ ਵਾਸਤੇ ਪਾਕਿਸਤਾਨ ਦੇ ਨਾਮ ਦੇ ਉੱਤੇ ਗੱਲ ਨਹੀਂ ਕਰਦਾ ਹੈਗਾ, ਕਹਿੰਦਾ ਕਿ ਛੋੜੇ ਪਰਾਂ, ਇਸ ਗੱਲ ਦੇ ਉੱਤੇ ਮਸਲੇ ਜੇ ਬਣ ਜਾਣਗੇ। ਠੀਕ ਹੈ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਦੇ ਉੱਤੇ? ਮਸਲੇ ਖੜੇ ਹੋ ਜਾਣਗੇ ਵੀ ਭਾਈ, ਮੈਨੂੰ ਫਿਰ ਇੰਡੀਅਨ ਜਿਹੜੇ ਆ ਉਹ ਮੇਰੇ ਸ਼ੋਅ 'ਚ ਨਹੀਂ ਆਇਆ ਕਰਨਗੇ। ਹੁਣ ਪਾਕਿਸਤਾਨ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਹੁਣ 250 ਮਿਲੀਅਨ ਹੈ, ਤੇ ਕਿੰਨੇ ਬੰਦੇ ਇਹਨੂੰ ਵੇਖਣਗੇ? ਤੇ ਉਧਰ 1.5 ਬਿਲੀਅਨ ਹੈ ਜਿਨ੍ਹਾਂ ਦਾ ਇਹ ਸੰਦ ਬਣਿਆ ਹੋਇਆ ਹੈ। ਇੱਕ ਪਾਸੇ ਜਿਹੜਾ ਹੈ ਕਿਸਾਨਾਂ ਦੇ ਨਾਲ ਕਹਿੰਦਾ ਜਿਵੇਂ ਹਮਦਰਦੀ ਕਰਦਾ, ਤੇ 1400 ਕਿਸਾਨ ਦਿੱਲੀ ਦੀ ਸੜਕਾਂ ਦੇ ਉੱਤੇ ਸ਼ਹੀਦ ਹੋਇਆ, 1400। ਤੇ ਜਿਨ੍ਹਾਂ ਕਰਕੇ ਹੋਇਆ, ਅੰਬਾਨੀਆਂ ਕਰਕੇ, ਜਿਨ੍ਹਾਂ ਨੂੰ ਇਹ ਸਾਰੀਆਂ ਜ਼ਮੀਨਾਂ ਮੋਦੀ ਨੇ ਦੇਣੀਆਂ ਸੀ, ਤੇ ਉਹਦੀ ਸਟੇਜ ਦੇ ਉੱਤੇ ਪੈਸੇ ਲੈ ਕੇ ਇਹ 1 ਸਾਲ ਬਾਅਦ ਨੱਚਦਾ ਤੇ ਗਾਉਂਦਾ ਪਿਆ। ਮਸਲਾ ਸਾਡਾ ਨੱਚਣ ਗਾਣ ਵਾਲਿਆਂ ਨਾਲ ਨਹੀਂ ਹੈ, ਮਸਲਾ ਸਾਡਾ ਹਿੰਦੁਸਤਾਨ ਦੇ ਉਹਨਾਂ ਸੰਦਾਂ ਨਾਲ ਹੈ ਜਿਹੜੇ ਕਿ ਸਾਦੀ ਹੋਈ ਸਿੱਖ ਨਸਲਕੁਸ਼ੀ ਨੂੰ ਆਪਣੇ ਐਡਵਾਂਟੇਜ ਲਈ ਯੂਜ਼ ਕਰਦੇ ਆ, ਫਿਰ ਖਾਲਿਸਤਾਨ ਨੂੰ ਬਦਨਾਮ ਕਰਦੇ ਆ, ਫਿਰ ਖਾਲਿਸਤਾਨ ਦੇ ਝੰਡੇ ਨੂੰ ਕਹਿੰਦੇ ਚੱਕ ਕੇ ਬਾਹਰ ਮਾਰਾਂਗੇ। ਬਈ ਖਾਲਿਸਤਾਨ ਵਾਲੇ ਤਾਂ ਪੂਰਾ ਹਿੰਦੁਸਤਾਨ ਨਹੀਂ ਖਤਮ ਕਰ ਸਕਿਆ, ਤੇ ਇੱਕ ਹਿੰਦੁਸਤਾਨ ਦਾ ਜਿਹੜਾ ਕਿਰਦਾਰ ਕਰਨ ਵਾਲਾ, ਹਿੰਦੁਸਤਾਨ ਦਾ ਇੱਕ ਪਿਆਦਾ ਜਿਹੜਾ ਉਹਨਾਂ ਦਾ ਸੰਦ ਆ, ਉਹ ਕਿੱਦਾਂ ਕਰ ਲੂਗਾ? ਸੋ ਆਉਣ ਵਾਲੇ ਸਮੇਂ 'ਚ ਇਹਦੇ ਯੂਰਪ ਦੇ ਵਿੱਚ ਟੂਰ ਹੋ ਰਿਹਾ, ਫਿਰ ਇਹਦਾ ਲੰਡਨ 'ਚ ਹੋ ਰਿਹਾ। ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਪਾਕਿਸਤਾਨ ਭੈਣ ਭਰਾਵਾਂ ਨੂੰ, ਇੱਕ ਤਾਂ ਤੁਸੀਂ ਬਾਲੀਵੁੱਡ ਜਿਹੜਾ ਉਹ ਕੱਟ ਕਰ ਦਿਓ, ਦੂਜਾ ਤੁਸੀਂ ਦਿਲਜੀਤ ਜਾਂ ਹਿੰਦੁਸਤਾਨ ਦੇ ਸੰਦਾਂ ਦੇ ਪ੍ਰੋਗਰਾਮ 'ਚ ਨਹੀਂ ਜਾਣਾ, ਤੇ ਤੀਜਾ ਦਿਲਜੀਤ ਨੂੰ ਸੁਨੇਹਾ, ਇੱਥੇ 1 ਜਾਂ 2 ਝੰਡੇ ਆਉਂਦੇ ਸੀ, ਉੱਥੇ 100 ਦੇ ਹਿਸਾਬ ਨਾਲ ਆਉਣਗੇ। ਇਹ ਛੱਡਦੀ ਨਹੀਂ ਹੁੰਦੀ ਪੰਥ ਛੱਡਦਾ ਨਹੀਂ ਕਦੀ ਦੁਸ਼ਮਣ ਨੂੰ, ਔਰ ਉਹ ਵੀ ਦੁਸ਼ਮਣ ਜਿਹੜਾ ਪਿੱਠ ਦੇ ਵਿੱਚ ਛੁਰਾ ਮਾਰੇ। ਆਪਣੇ ਗਾਣੇ ਆ ਤੇ ਬਿਲਕੁਲ ਗਾਓ, ਕਿਰਦਾਰ ਕਰਨੇ ਬਿਲਕੁਲ ਕਰੋ, ਮੋਦੀ ਦੇ ਥੱਲੇ ਜਿਹੜੇ ਗੋਡੇ ਲਾ ਹੱਥ ਲਾਉਣੇ ਲਾਓ, ਬਚਨ ਦੇ ਲਾਉਣੇ ਲਾਓ, ਪਰ ਜੋ 84 ਸਿੱਖ ਨਸਲਕੁਸ਼ੀ ਵਾਲੇ ਦਿਨ ਸਟੇਜ ਜੋ ਕੀਤਾ ਗਿਆ, ਬਚਨ ਦੇ ਪੈਰੀ ਹੱਥ ਲਾਏ ਗਏ ਹੈ, ਉਹਦੀ ਜਿੰਨੀ ਦੇਰ ਤੱਕ ਅਕਾਲ ਤਖਤ ਸਾਹਿਬ ਸਾਹਮਣੇ ਜਾ ਕੇ ਮੱਥਾ ਨਹੀਂ ਟੇਕਦਾ, ਉਨੀ ਦੇਰ ਤੱਕ ਇਹਦੇ ਸ਼ੋਅ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਹੁੰਦਾ ਰਹਿਣਾ। ਅੱਛਾ ਪਨੂ ਸਾਹਿਬ, ਅੱਜ ਕੱਲ ਬੜੀ ਕੋਈ ਪਿੰਡੇ ਵਿੱਚ ਅੱਗ ਲੱਗੀ ਹੋਈ ਹੈ ਭਾਰਤ ਦੇ,
ਠੀਕ ਹੈ, ਬੜੀਆਂ ਮਿਰਚਾਂ ਲੱਗਦੀਆਂ ਪਈਆਂ ਨੇ ਜਿਹੜਾ ਨਾ ਉਹ ਭਾਰਤ ਨੂੰ, ਕਿ ਜਿਵੇਂ ਕਿ ਭਾਰਤ ਕਹਿੰਦਾ ਕਿ ਜੀ ਸਾਡੇ ਵਿੱਚ ਬੜਾ ਕੋਈ ਅਮਨ ਹੋਇਆ ਪਿਆ ਹੈ, ਓਮ ਸ਼ਾਂਤੀ ਹੋਈ ਪਈ ਹੈ ਇੱਥੇ ਭਾਰਤ ਦੇ ਵਿੱਚ। ਔਰ ਆਜ਼ਾਦ ਕਸ਼ਮੀਰ ਦੇ ਮਾਮਲੇ ਦੇ ਉੱਤੇ ਭਾਰਤੀ ਮੀਡੀਆ ਜਿਹੜਾ ਹੈ ਉਹ ਚੀਕਾਂ ਕੂਕਾਂ ਮਾਰਨ ਤੋਂ ਬਾਜ਼ ਹੀ ਨਹੀਂ ਆਉਂਦਾ ਪਿਆ। ਲੇਕਿਨ ਮਕਬੂਜ਼ਾ ਕਸ਼ਮੀਰ ਦੇ ਵਿੱਚ ਜਿਹੜੀ ਆ 10 ਲੱਖ ਦੀ ਭਾਰਤੀ ਫੌਜ ਲਾਈ ਹੋਈ ਹੈ ਮੋਦੀ ਸਰਕਾਰ ਨੇ, ਇਹਦੇ ਉੱਤੇ ਗੱਲ ਕਰਨ ਲੱਗੇ ਕੀ ਹੁੰਦਾ ਇਹਨੂੰ ਕਿਉਂ ਨਹੀਂ ਗੱਲ ਕਰਦਾ। ਅੱਛਾ, ਇਸ ਤੋਂ ਇਲਾਵਾ ਇਹ ਵੀ ਕਿ ਇਹ ਆਪਦੇ ਆਪ ਨੂੰ ਬੜਾ ਕੋਈ ਸੈਕੂਲਰ ਭਾਰਤ ਕਹਿੰਦਾ ਹੈ, ਤਾਂ ਦੂਜੇ ਪਾਸੇ ਸਿਰਫ ਔਰ ਸਿਰਫ ਹਿੰਦੂਤਵਾ ਨਜ਼ਰੀਆ ਜਿਹੜਾ ਨਾ ਉਹ ਹੀ ਤੇਜ਼ੀ ਨਾਲ ਪੈਨੇਟ੍ਰੇਟ ਹੁੰਦਾ ਪਿਆ। भारत गल्लां तो बढ़िया करता है कि पाकिस्तान ने फलां कर दिया, पाकिस्तान ने ये कर दिया, हमारी सेना पाकिस्तान में घुस गई है और पाकिस्तान दे विच मुसलसल बदअमनी इंतशार फैलाउण वास्ते लग्या रहिंदा है। इस तरह दी कार्रवाइयां नूं तुसीं किदां देखदे हैं वैसे? और दूसरा मैं इहदे नाल पुछना चाहांगी कि आज़ाद कश्मीर दे मुद्दे दे उत्ते भारत जिस तरह गलबात करदा है और जिन्ना सिख कम्यूनिटी नूं पाकिस्तान ने सपोर्ट किया है ना, और पाकिस्तान ने अपने बूहे खोल के रखे है, भारत ने कदी नहीं खोले हैगे। सर ये जिहड़ी अमन दी भाषा बोलदा है, ਇਹਦੇ ਉੱਤੇ ਕੀ ਕਹੋਗੇ? देखो ਇਹ ਜਿਹੜੀ ਗੱਲ ਤੁਸੀਂ ਸਵਾਲ ਮੈਨੂੰ ਪੁੱਛਿਆ, ਇਹਦੀ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਉਹ ਪਾਕਿਸਤਾਨ ਦੀ ਸਰਕਾਰ ਦੀ ਤੇ ਪਾਕਿਸਤਾਨ ਦੇ ਮੀਡੀਆ ਦੀ ਬਣਦੀ ਹੈ। ਜੇ ਆਜ਼ਾਦ ਕਸ਼ਮੀਰ ਦੇ ਵਿੱਚ ਕੋਈ ਮਸਲਾ ਛੋਟਾ ਮੋਟਾ ਹੋਇਆ ਜਾਂ ਨਹੀਂ ਹੋਇਆ, ਸਾਨੂੰ ਨਹੀਂ ਇਸ ਗੱਲ ਦਾ ਪਤਾ। ਜੇ ਉਹਨਾਂ ਦੀ ਕੋਈ ਪਾਕਿਸਤਾਨ ਦੀ ਸਰਕਾਰ ਦੇ ਨਾਲ ਕੋਈ ਆਫੀਸ਼ੀਅਲ ਤੌਰ ਤੇ ਉਹਨਾਂ ਨੇ ਕੋਈ ਚੀਜ਼ ਲੈਣੀ ਹੈ, ਉਹ ਪਾਕਿਸਤਾਨ ਤੇ ਆਜ਼ਾਦ ਕਸ਼ਮੀਰ ਦੇ ਵਿੱਚ ਦਾ ਮਸਲਾ ਹੈ। ਆਜ਼ਾਦ ਕਸ਼ਮੀਰ ਦੇ ਵਿੱਚ ਕੋਈ ਫੌਜ ਵੜ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸੇ ਕਸ਼ਮੀਰੀ ਨੂੰ ਮਾਰਦੀ ਨਹੀਂ ਪਈ, ਨਾ ਹੀ ਉਹਨਾਂ ਦੀ ਨਸਲਕੁਸ਼ੀ ਹੋ ਰਹੀ ਹੈ। ਪਰ ਜਿਹੜਾ ਕਸ਼ਮੀਰ ਹਿੰਦੁਸਤਾਨ ਦੇ ਕਬਜ਼ੇ 'ਚ ਹੈ, ਉੱਥੇ ਸਾਡੇ ਧੀਆਂ ਭੈਣਾਂ ਕਸ਼ਮੀਰੀਆਂ ਦੇ ਰੇਪ ਹੁੰਦੇ ਆ, ਉੱਥੇ ਹਜ਼ਾਰਾਂ ਦੀ ਤਾਦਾਦ 'ਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਹੈ। ਉਹ ਹਿੰਦੁਸਤਾਨ ਦੇ ਮੀਡੀਆ ਦੀ ਜ਼ਿੰਮੇਵਾਰੀ ਨਹੀਂ ਉਹਨਾਂ ਨੂੰ ਕੱਢ ਕੇ ਲੈ ਕੇ ਆਉਣਾ ਗੱਲ ਨੂੰ ਬਾਹਰ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਇਹ ਮਸਲਾ ਮੇਰੀ ਵੀ ਸਮਝ ਤੋਂ ਕਈ ਵਾਰੀ ਬਾਹਰ ਹੁੰਦਾ ਹੈ ਕਿ ਪਾਕਿਸਤਾਨ ਦਾ ਮੀਡੀਆ ਤੇ ਸਰਕਾਰ ਚੁੱਪ ਕਰਕੇ ਕਿਉਂ ਬੈਠੀ ਹੋਈ ਹੈ ਜਦੋਂ ਕਸ਼ਮੀਰ ਦੇ ਵਿੱਚ ਲਗਾਤਾਰ ਰੇਪ ਹੋ ਰਹੇ ਹੈ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਤੇ ਟਾਰਚਰ ਹੋ ਰਿਹਾ ਹੈ। ਪੰਜਾਬ ਦੇ ਵਿੱਚ ਇਸ ਵਕਤ ਐਥਨੋਸਾਈਡ ਚੱਲਦੀ ਪਈ ਹੈ। ਮੋਦੀ ਦੇ ਹਕੂਮਤ ਦੇ ਸਮੇਂ 18 ਤੋਂ 22 ਹਜ਼ਾਰ ਜਿਹੜਾ ਫਾਰਮਰ ਹੈ, ਸਿੱਖ ਫਾਰਮਰ, ਜਿਹੜਾ ਕਿ 600 ਮਿਲੀਅਨ ਹਿੰਦੁਸਤਾਨ ਨੂੰ ਰੋਟੀ ਦਿੰਦਾ ਹੈ, ਉਹ ਖੁਦਕੁਸ਼ੀ ਕਰ ਚੁੱਕਾ ਹੈ। ਮਜਬੂਰ ਕਰ ਦਿੱਤਾ ਇਹਨਾਂ ਦੀਆਂ ਪਾਲਿਸੀਆਂ ਨੇ। ਉਹਦੀ ਫਸਲਾਂ ਜਿਹੜੀਆਂ ਆਪਣੇ ਭਾਅ ਤੇ ਲੈ ਲੈਂਦੇ ਆ, ਪਾਣੀ ਉਹਨਾਂ ਨੂੰ ਨਹੀਂ ਦਿੰਦੇ, ਬਿਜਲੀ ਉਹਨਾਂ ਦਾ ਜਿਹੜਾ ਹੈ ਉਹਦੇ ਤੇ ਕੱਟ ਲੱਗਦਾ ਤੇ ਉਹਨਾਂ ਨੂੰ ਮਜਬੂਰੀ ਖੁਦਕੁਸ਼ੀ ਕਰਨੀ ਪੈਂਦੀ ਹੈ ਤੇ 600 ਮਿਲੀਅਨ ਹਿੰਦੁਸਤਾਨ ਰੋਟੀ ਉਹਨਾਂ ਕੋਲੋਂ ਖਾਂਦਾ। ਇਹ ਮਸਲਾ ਜੇ ਕਿਸੇ ਨੇ ਅੰਤਰਰਾਸ਼ਟਰੀ ਪੱਧਰ ਤੇ ਚੁੱਕਣਾ, ਉਹ ਪਾਕਿਸਤਾਨ ਦੀ ਜ਼ਿੰਮੇਵਾਰੀ ਬਣਦੀ ਹੈ, ਹਿੰਦੁਸਤਾਨ ਨੇ ਨਹੀਂ ਚੁੱਕਣਾ। ਉਹਨਾਂ ਨੇ ਤੇ ਨਸਲਕੁਸ਼ੀ ਦਬਾ ਕੇ ਰੱਖਣੀ ਹੈ। ਇੱਕ ਛੋਟੀ ਜੀ ਪਿਕਚਰ ਜਿਹਦੇ ਵਿੱਚ ਸਟੇਟ ਨੂੰ ਸਗੋਂ ਬਰੀ ਹੋ ਰਿਹਾ ਸੀ ਤੇ ਮਿਸਫਾਇਰ ਕਰਕੇ ਉਹਨਾਂ ਨੇ ਬੈਨ ਕਰ ਲਈ, ਹਾਲਾਂਕਿ ਸਟੇਟ ਬਰੀ ਹੋ ਰਹੀ ਸੀ। ਤੇ ਤੁਸੀਂ ਸੋਚ ਸਕਦੇ ਹੋ ਕਿ ਉਹ ਪੰਜਾਬ ਦੇ ਵਿੱਚ ਜਿਹੜੀ ਇਕਾਨੋਸਾਈਡ ਹੋ ਰਹੀ ਹੈ ਉਹਦੇ ਬਾਰੇ ਕਿੱਦਾਂ ਗੱਲ ਕਰਨਗੇ, ਕਸ਼ਮੀਰ ਦੇ ਵਿੱਚ ਜੋ ਜ਼ੁਲਮ ਕਰਦੇ ਪਏ ਆ ਉਹਦੀ ਕਿੱਦਾਂ ਗੱਲ ਕਰਨਗੇ। ਮਨੂ ਸਾਹਿਬ, ਇਹ ਤਾਂ ਗੱਲ ਬਿਲਕੁਲ ਸਹੀ ਹੈਗੀ ਹੈ, ਇਹਦੇ ਤੋਂ ਤਾਂ ਕੋਈ ਸ਼ੱਕ ਨਹੀਂ ਹੈਗਾ ਕਿ ਪਾਕਿਸਤਾਨ ਜਿਹੜਾ ਨਾ ਹੁਣ ਕੋਈ ਨਾ ਕੋਈ ਸਖਤ ਰੱਦ-ਏ-ਅਮਲ ਦੇਣਾ ਚਾਹੁੰਦਾ ਹੈ ਔਰ ਦੇਣਾ ਚਾਹੀਦਾ ਵੀ ਹੈਗਾ, ਔਰ ਕੋਈ ਸਖਤ ਐਕਸ਼ਨ ਜਿਹੜਾ ਨਾ ਉਹ ਸਾਨੂੰ ਲੈਣਾ ਚਾਹੀਦਾ ਹੈ। ਫੀਲਡ ਮਾਰਸ਼ਲ ਸਿੱਧ ਆਸਿਮ ਮੁਨੀਰ ਨੇ ਇਹਦੇ ਉੱਤੇ ਕੋਈ ਮਾੜੀ ਮੋਟੀ ਗੱਲ ਨਹੀਂ ਕੀਤੀ ਹੈਗੀ, ਕਾਫੀ ਸਖਤ ਅਲਫਾਜ਼ ਇਸਤੇਮਾਲ ਕੀਤੇ ਹੈ। ਆਖਿਆ ਕਿ ਉਹਨਾਂ ਨੇ ਆਖਿਆ ਜਨਾਬ ਕਿ ਭਾਰਤ ਵਾਰ-ਵਾਰ ਇਹ ਗੱਲ ਕਰਦਾ ਕਿ ਜੀ ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਇਦਾਂ ਕਰ ਦਾਂਗੇ, ਅਸੀਂ ਉਦਾਂ ਕਰ ਦਾਂਗੇ। ਸਾਡਾ ਹੁਣ ਸਬਰ ਨਾ ਖਤਮ ਹੋ ਚੁੱਕਿਆ, ਅਸੀਂ ਹੁਣ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਸਤੇ ਤਿਆਰ ਬੈਠੇ ਹਾਂ। ਠੀਕ ਹੈ, ਪਹਿਲੇ ਅਸੀਂ ਮੂੰਹੋਂ ਸਮਝਾਉਂਦੇ ਰਹੇ ਕਿ ਬਾਜ਼ ਆ ਜਾਓ, ਲੇਕਿਨ ਇਹ ਬਾਜ਼ ਨਹੀਂ ਆਇਆ। ਸੋ ਪਹਿਲੇ ਜਿਹੜੀਆਂ ਗੱਲਾਂ ਮੂੰਹ ਨਾਲ ਹੁੰਦੀਆਂ ਰਹੀਆਂ ਨੇ ਉਹ ਹੁਣ ਹੋਣਗੀਆਂ ਲੱਤਾਂ ਦੇ ਨਾਲ। ਇਹ ਤੁਹਾਡਾ ਮੁੱਦਾ ਮੇਰੇ ਕੋਲੇ ਆ ਗਿਆ ਹੈ ਕਿ ਵੀ ਪਾਕਿਸਤਾਨ ਨੂੰ ਜਵਾਬ ਕਿੱਦਾਂ ਦੇਣਾ ਚਾਹੀਦਾ ਹੈ। ਦੂਜਾ ਤੁਸੀਂ ਕੀ ਕਹਿੰਦੇ ਹੈ ਕਿ ਆ ਜਿਹੜਾ ਪਾਣੀ ਦੇ ਮਾਮਲੇ ਦੇ ਉੱਤੇ ਭਾਰਤ ਬਾਰ-ਬਾਰ ਧਮਕੀ ਦੇ ਦਿੰਦਾ ਹੈ। ਮੇਰੀ ਤੁਹਾਡੇ ਨਾਲ ਪਹਿਲੇ ਵੀ ਇਸ ਬਾਰੇ ਗੱਲ ਹੋਈ ਹੈ ਔਰ ਤੁਹਾਨੂੰ ਪਤਾ ਹੈਗਾ ਕਿ ਸਿੰਧ ਤਾਰਸ ਮੁਆਹਦੇ ਨੂੰ ਕੱਲਾ ਕੋਈ ਵੀ ਫਰੀਕ ਖਤਮ ਨਹੀਂ ਕਰ ਸਕਦਾ। ਤੁਹਾਡੇ ਨਜ਼ਦੀਕ ਪਾਕਿਸਤਾਨ ਨੂੰ ਇਹਦੇ ਉੱਤੇ ਕਿੱਦਾਂ ਦਾ ਐਕਸ਼ਨ ਲੈਣਾ ਚਾਹੀਦਾ ਔਰ ਕਿਸ ਤਰ੍ਹਾਂ ਦਾ ਜਿਹੜਾ ਉਹ ਰਿਐਕਸ਼ਨ ਦੇਣਾ ਚਾਹੀਦਾ ਇਹਨਾਂ ਨੂੰ? ਦੇਖੋ, ਇਸ ਵਕਤ ਜਿਹੜੇ ਫੀਲਡ ਮਾਰਸ਼ਲ ਆਸਿਮ ਮੁਨੀਰ ਹੈ ਤੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹ ਬੜੀ ਸਟਰੋਂਗ ਪੋਜੀਸ਼ਨ 'ਚ ਹੈ, ਕਿਉਂਕਿ ਅਮਰੀਕਾ ਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੈ ਉਹਨਾਂ ਦੇ ਨਾਲ ਬਿਲਕੁਲ ਖਲੋਤਾ ਹੈ। ਜੇ ਮਸਲਾ ਤੁਸੀਂ ਇਹ ਹੱਲ ਕਰਨਾ ਪਾਣੀ ਦਾ, ਤੇ ਮੈਂ ਪਹਿਲੋਂ ਵੀ ਸ਼ਾਇਦ ਤੁਹਾਡੇ ਪ੍ਰੋਗਰਾਮ 'ਚ ਇਹ ਦੱਸਿਆ ਸੀ ਤੇ ਤੁਹਾਨੂੰ ਇੱਕ ਵਾਰਾਂ ਖਾਲਿਸਤਾਨ ਪੱਖੀ ਸਿੱਖਾਂ ਦੀ, ਸਿੱਖਸ ਫਾਰ ਜਸਟਿਸ ਦੀ ਤੇ ਖਾਲਿਸਤਾਨ ਲਿਬਰੇਸ਼ਨ ਆਰਮੀ ਬਣਵਾ ਕੇ ਮਦਦ ਕਰਨੀ ਪੈਣੀ ਹੈ, ਕਿਉਂਕਿ ਹਰ ਬਿਮਾਰੀ ਹੈ
ਜਾਂ ਜਿਹੜਾ ਹਰ ਜ਼ਖਮ ਹੈ ਉਹਦਾ ਇਲਾਜ ਅਲੱਗ-ਅਲੱਗ ਹੈ। ਜਿਹੜਾ ਹਿੰਦੁਸਤਾਨ ਦਾ ਜ਼ਖਮ ਤੁਹਾਡੇ ਲੱਗਾ ਹੋਇਆ ਹੈ ਉਹਦਾ ਹੱਲ ਹੈ ਹਿੰਦੁਸਤਾਨ ਦੇ ਕਬਜ਼ੇ ਚੋਂ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਬਣਾਉਣਾ। ਜਿੰਨੀ ਦੇਰ ਤੱਕ ਖਾਲਿਸਤਾਨ ਨਹੀਂ ਬਣੇਗਾ ਉਨੀ ਦੇਰ ਤੱਕ ਹਿੰਦੁਸਤਾਨ ਦੀ ਸਰਕਾਰ ਤੇ ਪਾਕਿਸਤਾਨ ਜਿਹੜਾ ਹੈ ਉਹਦੀ ਹੋਂਦ ਨੂੰ ਹਿੰਦੁਸਤਾਨ ਦੀ ਸਰਕਾਰ ਤੋਂ ਖਤਰਾ ਰਹਿਣਾ ਹੈ। ਇਤਿਹਾਸ 1971 'ਚ ਕਰ ਚੁੱਕੇ ਹੈ। ਅੱਜ ਖੁੱਲ੍ਹੇਆਮ ਕਹਿੰਦੇ ਅਸੀਂ ਬਲੋਚਿਸਤਾਨ ਲੈ ਜਾਾਂਗੇ, ਖੁੱਲ੍ਹੇਆਮ ਕਹਿੰਦੇ ਅਸੀਂ ਆਜ਼ਾਦ ਕਸ਼ਮੀਰ ਵੀ ਵਾਪਸ ਲੈ ਲਾਂਗੇ, ਖੁੱਲ੍ਹੇਆਮ ਕਹਿੰਦੇ ਜੀ ਅਸੀਂ ਸਿੰਧ ਤੋੜ ਦਿਆਂਗੇ। ਇਹਦਾ ਹੱਲ ਤਾਂ ਇੱਕੋ ਹੀ ਹੈ, ਖਾਲਿਸਤਾਨ ਬਣ ਜਾਣਾ। ਪਾਣੀ ਵੀ ਸਾਡਾ ਹੋਏਗਾ, ਬਿਜਲੀ ਵੀ ਸਾਡੀ ਹੋਏਗੀ, ਤੇ ਜਿੱਥੇ ਅਸੀਂ 600 ਮਿਲੀਅਨ ਨੂੰ ਰੋਟੀ ਖਵਾਉਂਦੇ ਆ ਤੇ ਪਾਕਿਸਤਾਨ ਤੇ ਸਾਡੇ ਭਰਾ ਹੈ, ਭੈਣਾ ਭਰਾਵਾਂ ਤੁਸੀਂ ਸਾਡੇ, ਬਿਜਲੀ ਵੀ ਫ੍ਰੀ ਤੇ ਪਾਣੀ ਵੀ ਫ੍ਰੀ ਤੇ ਜਾ ਕੇ ਰੋਟੀ ਪਾਣੀ ਜਿਹੜਾ ਚਾਹੀਦਾ ਉਹ ਵੀ ਫ੍ਰੀ। ਪਾਨੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਆਪਣਾ ਦਿੱਤਾ ਔਰ ਤਜਜ਼ੀਆ ਪੇਸ਼ ਕੀਤਾ ਖੁਸੂਸੀ ਤੌਰ ਤੇ। ਧੰਨਵਾਦ ਭੈਣ ਜੀ। ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ।